ਮਸੀਹ ਯਿਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਿਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਆਪਣੀ ਜ਼ਿੰਦਗੀ ਦੀ ਫਿਕਰਾਂ ਦੇ ਤਾਲੁਕ ਨਾਲ ਕੁਝ ਸਿੱਖਣੇ ਆ ਕਿ ਅਸੀਂ ਇਸ ਦੁਨੀਆ ਤੇ ਜ਼ਿੰਦਗੀ ਗੁਜ਼ਾਰਦਿਆਂ ਹੋਇਆਂ ਸਾਨੂੰ ਬੜੀਆਂ ਫਿਕਰਾਂ ਪਈਆਂ ਹੁੰਦੀਆਂ ਨੇ। ਜਿਵੇਂ ਹੋਸ਼ ਸੰਭਾਲਨੇ ਆ ਤੇ ਸਾਨੂੰ ਫਿਕਰ ਲੱਗ ਜਾਂਦੀ ਏ। ਉਹ ਮਰਦੇ ਦਮ ਤੱਕ ਫਿਕਰਾਂ ਦੇ ਵਿੱਚ ਹੀ ਬੰਦਾ ਰਹਿੰਦਾ। ਲੇਕਿਨ ਅਸੀਂ ਫਿਕਰ ਕਰਕੇ ਕਰ ਵੀ ਕੀ ਸਕਨੇ ਆ। ਲੇਕਿਨ ਖੁਦਾ ਦਾ ਕਲਾਮ ਸਾਨੂੰ ਕੀ ਆਂਦਾ, ਜ਼ਰਾ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਮੁਕੱਦਸ ਮੱਤੀ ਦੀ ਅੰਜੀਲ ਉਹਦਾ 6ਵਾਂ ਬਾਬ ਤੇ ਉਹਦੀ 5ਵੀਂ ਆਇਤ ਤੋਂ ਸ਼ੁਰੂ ਕਰਾਂਗੇ ਤੇ ਅਸੀਂ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਐਸ ਕਰਕੇ ਮੈਂ ਤੁਹਾਨੂੰ ਆਖਣਾ ਆ ਭਈ ਆਪਣੀ ਜਾਨ ਦਾ ਫਿਕਰ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦਾ ਭਈ ਕੀ ਪਾਵਾਂਗੇ। ਅੱਗੇ ਸਵਾਲ ਕਰਦਾ, ਜਾਨ ਖੁਰਾਕ ਨਾਲੋਂ ਤੇ ਬਦਨ ਕੱਪੜਿਆਂ ਨਾਲੋਂ ਵੱਧ ਨਹੀਂ ਹੈ। ਮਿਸਾਲ ਦੇਣ ਲੱਗੇ ਨੇ, ਲਿਖਿਆ ਵਾਹ ਦੇ ਪੰਛੀਆਂ ਵੱਲ ਵੇਖੋ ਭਈ ਉਹ ਨਾ ਬੀਜਦੇ ਨਾ ਵੱਢਦੇ ਤੇ ਨਾ ਕੋਠੀਆਂ ਵਿੱਚ ਜਮ੍ਹਾਂ ਕਰਦੇ ਨੇ, ਤੇ ਵੀ ਤੁਹਾਡਾ ਅਸਮਾਨੀ ਬਾਪ ਉਹਨਾਂ ਨੂੰ ਪਾਲਦਾ ਹੈ। ਭਲਾ ਤੁਸੀਂ ਉਹਨਾਂ ਨਾਲੋਂ ਕਦਰ ਵਾਲੇ ਨਹੀਂ ਹੋ? ਤੁਹਾਡੇ ਵਿੱਚੋਂ ਉਹ ਕੌਣ ਹੈ ਜਿਹੜਾ ਫਿਕਰ ਕਰਨ ਨਾਲ ਆਪਣਾ ਕੱਦ ਇੱਕ ਹੱਥ ਵਧਾ ਸਕਦਾ? ਤੇ ਕੱਪੜਿਆਂ ਦਾ ਕਾਹਨੂੰ ਫਿਕਰ ਕਰਦੇ ਹੋ? ਬਿਆਬਾਨ ਦੇ ਫੁੱਲਾਂ ਤੋਂ ਮਤ ਲਵੋ ਭਈ ਉਹ ਕੀ ਕਰ ਵੱਧਦੇ ਨੇ। ਉਹ ਨਾ ਮਿਹਨਤ ਕਰਦੇ ਨਾ ਕੱਤਦੇ। ਪਰ ਮੈਂ ਤੁਹਾਨੂੰ ਆਖਣਾ ਆ ਭਈ ਤੁਸੀਂ ਕਲਾਮ ਨੂੰ ਸਮਝੋ, ਜ਼ਰਾ ਖੁਦਾ ਦੀਆਂ ਗੱਲਾਂ ਨੂੰ, ਯਿਸੂ ਮਸੀਹ ਦੀਆਂ ਗੱਲਾਂ ਨੂੰ ਸਮਝੋ। ਭਈ ਅਸੀਂ ਫਿਕਰ ਕਰਕੇ ਕੀ ਕਰ ਸਕਨੇ ਆ? ਨਾ ਤੇ ਅਸੀਂ ਆਪਣਾ ਕੱਦ ਵਧਾ ਸਕਨੇ ਆ, ਨਾ ਆਪਣੀ ਅਸੀਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰ ਸਕਨੇ ਆ। ਤੇ ਖੁਦਾ ਦਾ ਕਲਾਮ ਸਾਨੂੰ ਇਹ ਕਹਿੰਦਾ ਹੈ ਕਿ ਭਈ ਫਿਕਰ ਨਾ ਕਰੋ, ਨਾ ਆਪਣੇ ਬਦਨ ਦੀ ਫਿਕਰ ਕਰੋ, ਨਾ ਕੱਪੜਿਆਂ ਦੀ ਫਿਕਰ ਕਰੋ, ਤੇ ਨਾ ਖਾਣ ਪੀਣ ਦੀ ਫਿਕਰ ਕਰੋ। ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਮੰਗਣ ਦੇ ਤਾਲੁਕ ਨਾਲ। ਮੇਰੇ ਭਰਾਓ ਤੇ ਮੇਰੀ ਉਹ ਭੈਣੋ ਤੇ ਬੱਚਿਓ, ਜ਼ਰਾ ਗੌਰ ਨਾਲ ਸੁਣੋ। ਅਸੀਂ ਖੁਦਾ ਤੋਂ ਮੰਗਣੇ ਆ ਕੱਪੜੇ ਸਾਨੂੰ ਮਿਲਣ, ਸਾਨੂੰ ਖਾਣ ਨੂੰ ਅੱਛਾ ਮਿਲੇ, ਸਾਡੀਆਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਹੋਣ, ਸਾਨੂੰ ਫਸਟ ਕਲਾਸ ਕੋਠੀ ਚਾਹੀਦੀ ਹੈ। ਲੇਕਿਨ ਮੈਂ ਇਹ ਗੱਲ ਜਾਣਨਾ, ਵੇਖੋ ਖੁਦਾ ਦਾ ਕਲਾਮ ਸਾਨੂੰ ਸਮਝਾਉਂਦਾ ਹੈ ਕਿ ਸਾਨੂੰ ਮੰਗਣ ਦੀ ਤੇ ਫਿਕਰ ਕਰਨ ਦੀ ਇੱਕ ਖਾਸ ਤਰੀਕੇ ਨਾਲ ਲੋੜ ਹੈ। ਖੁਦਾ ਜਿਹੜਾ ਕੋਠੀ ਮੰਗਦਾ ਉਹਨੂੰ ਕੋਠੀ ਵੀ ਮਿਲਦੀ ਹੈ, ਜਿਹੜਾ ਕਾਰ ਮੰਗਦਾ ਉਹਨੂੰ ਕਾਰ ਵੀ ਮਿਲਦੀ ਹੈ। ਲੇਕਿਨ ਖੁਦਾ ਵਕਤ ਨਾ ਦਿੰਦਾ ਜੀ। ਲੇਕਿਨ ਅੱਜ ਅਸੀਂ ਸਿੱਖਣ ਰਹੇ ਹਾਂ ਵੀ ਖੁਦਾ ਕਹਿੰਦਾ ਕਿ ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਜੋ ਚਾਹੀਦੀ ਉਹ ਮਿਲਦੀ ਏ। ਉਹ ਭਾਈ
ਉਹ ਖੁਦਾ ਦੇ ਕਲਾਮ ਦੇ ਵਿੱਚ ਤੇ ਇਹ ਵੀ ਲਿਖਿਆ ਹੋਇਆ ਹੈ। ਇਹ ਮੈਂ ਨਵਾਂ ਅਹਿਦਨਾਮਾ ਮੇਰੇ ਕੋਲ ਹੈ, ਪੁਰਾਣੇ ਅਹਿਦਨਾਮੇ ਦੀ ਚ ਲਿਖਿਆ ਹੋਇਆ ਹੈ ਕਿ ਉਹ ਆਪਣੇ ਪਿਆਰ ਕਰਨ ਵਾਲਿਆਂ ਨੂੰ ਨੀਂਦ ਦੇ ਵਿੱਚ ਹੀ ਦੇ ਦਿੰਦਾ। ਉਹ ਸੁੱਤੇ ਹੁੰਦੇ ਨੇ ਤੇ ਉਹਨਾਂ ਦੇ ਅੱਗੇ ਰੱਖ ਦਿੰਦਾ। ਲੋ, ਉਹ ਸਾਡੀਆਂ ਫਿਕਰਾਂ ਕਰਨ ਵਾਲਾ ਖੁਦਾ ਏ। ਸਾਨੂੰ ਫਿਕਰ ਕਰਨ ਦੀ ਲੋੜ ਨਹੀਂ। ਸਾਨੂੰ ਅਗਰ ਕਿਹਾ ਗਿਆ ਤੇ ਇੱਕ ਕੰਮ ਕਿਹਾ ਗਿਆ। ਉਹ ਕੰਮ ਕੀ ਕਿਹਾ? ਯਿਸੂ ਮਸੀਹ ਜਦੋਂ ਜ਼ਮੀਨ ਤੇ ਆਏ ਨਾ ਤੇ ਉਹ ਮਨਾਦੀ ਸ਼ੁਰੂ ਕਰਨ ਲੱਗੇ ਤੇ ਲੋਕਾਂ ਨੂੰ ਸਿਖਾਉਣ ਲੱਗੇ ਤੇ ਉਹਨਾਂ ਇੱਕ ਗੱਲ ਤੋਂ ਸ਼ੁਰੂ ਕੀਤੀ ਮਨਾਦੀ। ਉਹ ਕਿਹੜੀ ਗੱਲ ਸੀ? ਕੀ ਕਿਹਾ? ਤੋਬਾ ਕਰੋ ਕਿਉਂ ਜੋ ਅਸਮਾਨ ਦੀ ਬਾਦਸ਼ਾਹੀ ਲਾਗੇ ਆ ਗਈ ਹੈ। ਤੇ ਇੱਥੇ ਵੀ ਖੁਦਾਵੰਦ ਯਿਸੂ ਮਸੀਹ ਗੱਲ ਕਰਦੇ ਆਇਆ ਕਹਿੰਦੇ ਨੇ, ਕਲਾਮ ਕਰਦੇ ਆਇਆ ਕਹਿੰਦੇ ਨੇ, ਤੁਸੀਂ ਉਹਦੀ ਬਾਦਸ਼ਾਹੀ ਦੀ ਤਲਾਸ਼ ਕਰੋ, ਬਾਕੀ ਸਾਰੀਆਂ ਸ਼ੈਵਾਂ ਮਿਲ ਜਾਣਗੀਆਂ। ਸਾਨੂੰ ਫਿਕਰ ਕਰਨ ਦੀ ਲੋੜ ਨਹੀਂ। ਅਸੀਂ ਫਿਕਰ ਕਰਕੇ ਕੁਝ ਨਹੀਂ ਜੇ ਕਰ ਸਕਦੇ। ਉਹ ਮਿਸਾਲ ਦਿੰਦੇ ਨੇ, ਬੜੀ ਮਿਸਾਲ ਦਿੰਦੇ ਨੇ। ਓਏ ਉੱਡਣ ਵਾਲੇ ਜਾਨਵਰ ਤੇ ਵੇਖੋ, ਵਾਹ ਦੇ ਪੰਛੀ ਜਿਹਨੂੰ ਕਿਹਾ ਗਿਆ। ਓਏ ਇਹਨਾਂ ਦੇ ਘਰ ਹੈ ਨੇ, ਓਏ ਆਲ ਨੇ ਬਣਾ ਕੇ ਤੇ ਬਸ ਬੈਠੇ ਨੇ, ਉੱਤੋਂ ਬਾਰਿਸ਼ ਪੈਂਦੀ ਭੇਜ ਜਾਂਦੇ ਨੇ। ਕਿਤੇ ਨਾ ਅਨਾਜ ਜਮਾ ਕੀਤਾ ਹੁੰਦਾ, ਉਹ ਰੋਜ਼ ਖੁਦਾ ਇਹਨਾਂ ਨੂੰ ਦਿੰਦਾ, ਰੋਜ਼ ਹੀ ਦਿੰਦਾ। ਸੁਬਾਹ ਨਿਕਲਦੇ ਨੇ, ਖੁਦ ਵੀ ਖਾਂਦੇ ਨੇ, ਬੱਚਿਆਂ ਲਈ ਵੀ ਲੈ ਜਾਂਦੇ ਨੇ। ਤੇ ਮੇਰਾ ਖਿਆਲ ਹੈ ਤਿੰਨੇ ਟਾਈਮ ਮਿਲਦਾ ਇਹਨਾਂ ਨੂੰ, ਸੁਬਾਹ ਵੀ, ਦੁਪਹਿਰੇ ਵੀ, ਸ਼ਾਮ ਨੂੰ ਵੀ। ਲੇਕਿਨ ਕਰਦੇ ਮਿਹਨਤ ਨੇ, ਨਿਕਲਦੇ ਨੇ ਤੇ ਮਿਹਨਤ ਕਰਦੇ ਨੇ। ਤੇ ਅਸੀਂ ਫਿਕਰ ਕਰਕੇ ਕੀ ਕਰਾਂਗੇ? ਕਿਉਂ ਨਾ ਅਸੀਂ ਮਿਹਨਤ ਕਰੀਏ। ਮਿਹਨਤ ਕਰਾਂਗੇ। ਵੇਖੋ, ਪਰ ਉੱਡਣ ਵਾਲੇ ਜਾਨਵਰ ਜਿਹੜੇ ਨੇ, ਜਿਹੜੇ ਵਾਹ ਦੇ ਪੰਛੀ ਨੇ, ਯਿਸੂ ਮਸੀਹ ਨੇ ਉਹਨਾਂ ਦੀ ਮਿਸਾਲ ਦਿੱਤੀ ਹੈ, ਉਹਨਾਂ ਨਾਲ ਧਿਆਨ ਕਰਾਇਆ ਸਾਡਾ। ਵੇਖੋ, ਇਹਨਾਂ ਨੂੰ ਫਿਕਰ ਹੈ ਕੋਈ? ਨਿਕਲਦੇ ਨੇ, ਅਨਾਜ ਲੈ ਜਾਂਦੇ, ਕੋਈ ਜਮਾ ਕਰਦੇ ਨੇ। ਸਾਡੇ ਕੋਲ ਕਾਰ ਵੀ ਹੋਣੀ ਚਾਹੀਦੀ ਹੈ, ਸਾਡੇ ਕੋਲ ਕੋਠੀ ਵੀ ਹੋਣੀ ਚਾਹੀਦੀ ਹੈ, ਸਾਡੇ ਕੋਲ ਨੌਕਰ ਚਾਕਰ ਵੀ ਹੋਣੇ ਚਾਹੀਦੇ ਨੇ। ਜ਼ਰਾ ਵੇਖੋ, ਯਿਸੂ ਮਸੀਹ ਵਾਹ ਦੇ ਪੰਛੀਆਂ ਦੀ ਗੱਲ ਕਰਦੇ ਨੇ, ਕਹਿੰਦੇ ਨੇ ਇਹ ਉੱਡਣ ਵਾਲੇ ਜਾਨਵਰ ਜਿਹੜੇ ਵਾਹ ਦੇ ਪੰਛੀ ਨੇ, ਇਹਨਾਂ ਨੂੰ ਰੋਜ਼ ਮਿਲਦਾ ਹੈ। ਤੇ ਜ਼ਰਾ ਇਹ ਵੇਖ ਲਵੋ, ਅਸੀਂ ਕੀ ਕਰਨੇ ਆ? ਅਸੀਂ ਇੱਕ ਥਾਂ ਬੈਠੇ ਰਹਿੰਦੇ ਆ ਤੇ ਫਿਕਰਾਂ ਕਰਦੇ ਰਹਿੰਦੇ ਆ, ਤੇ ਫਿਕਰ ਕਰਕੇ ਕੁਝ ਨਹੀਂ ਹੋ ਸਕਦਾ। ਇਨਸਾਨ ਮਿਹਨਤ ਕਰਦਾ ਹੈ ਤੇ ਖੁਦਾ ਉਸ ਮਿਹਨਤ ਦੇ ਵਿੱਚ ਬਰਕਤ ਪਾਉਂਦਾ ਹੈ ਤੇ ਇਨਸਾਨ ਅੱਛੀ ਜ਼ਿੰਦਗੀ ਬਸਰ ਕਰਦਾ ਹੈ। ਲੇਕਿਨ ਕੰਮ ਜਿਹੜਾ ਕਿਹਾ ਗਿਆ, ਖੁਦਾ ਨੇ ਜਿਹੜਾ ਕੰਮ ਕਿਹਾ, ਯਿਸੂ ਮਸੀਹ ਨੇ ਜਿਹੜਾ ਕੰਮ ਕਿਹਾ, ਤੋਬਾ ਕਰੋ, ਅਸਮਾਨ ਦੀ ਬਾਦਸ਼ਾਹੀ ਲਾਗੇ ਆ ਗਈ ਜੀ। ਤੇ ਇੱਥੇ ਵੀ ਕਹਿੰਦਾ ਹੈ, ਤੁਸੀਂ ਫਿਕਰ ਨਾ ਕਰਕੇ ਇਹ ਨਾ ਆਖੋ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਤੇ ਕੀ ਪਾਵਾਂਗੇ। ਕਹਿੰਦਾ ਇਹਨਾਂ ਸ਼ੈਵਾਂ ਨੂੰ ਲੱਭਣ ਲਈ ਗੈਰ ਕੌਮਾਂ ਤਿਆਰ ਰਹਿੰਦੀਆਂ ਨੇ, ਤੇ ਤੁਹਾਡਾ ਅਸਮਾਨੀ ਬਾਪ ਜਾਣਦਾ ਏ ਭਈ ਤੁਹਾਨੂੰ ਇਹਨਾਂ ਸਭਨਾਂ ਸ਼ੈਵਾਂ ਦੀ ਲੋੜ ਏ, ਪਰ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਤੇ ਸੱਚਾਈ ਨੂੰ ਲੱਭੋ ਤੇ ਤਾਦੇ ਸਾਰੀਆਂ ਸ਼ੈਵਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਇਸ ਲਈ ਸਾਡਾ ਕੰਮ ਹੈ ਉਹਦੀ ਬਾਦਸ਼ਾਹੀ ਲੱਭਣਾ, ਉਹਦੀ ਬਾਦਸ਼ਾਹੀ ਦੀ ਫਿਕਰ ਕਰਨਾ ਕਿ ਅਸਮਾਨ ਦੀ ਬਾਦਸ਼ਾਹੀ ਦੀ ਅਸੀਂ ਜਾਣ ਲਈ ਆਪਣੇ ਆਪ ਨੂੰ ਤਿਆਰ ਕਰੀਏ। ਤੇ ਮੇਰੇ ਭਰਾਓ, ਜੇ ਅਸੀਂ ਅਸਮਾਨ ਦੀ ਬਾਦਸ਼ਾਹੀ ਜਾਣ ਲਈ ਤਿਆਰ ਨਹੀਂ ਕਰਦੇ ਤੇ ਨਾ ਤੇ ਅਸੀਂ ਯਿਸੂ ਦੀ ਗੱਲ ਮੰਨਦੇ ਆ ਤੇ ਨਾ ਅਸੀਂ ਇਸ ਕਲਾਮ ਨੂੰ ਸੁਣਦੇ ਸਮਝਦੇ ਆ, ਫਿਰ ਅਮਲ ਕਿੱਥੇ ਕਰਨਾ ਸਾਨੂੰ ਅਸਮਾਨ ਦੀ ਬਾਦਸ਼ਾਹੀ ਦੀ ਫਿਕਰ ਹੋਣੀ ਚਾਹੀਦੀ ਹੈ ਕਿ ਅਸੀਂ ਆਸਮਾਨ ਤੇ ਆਪਣੇ ਯਿਸੂ ਦੇ ਨਾਲ ਜਾਣਾ ਤੇ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ।
ਤੇ ਕਿਉਂ ਨਾ ਅੱਜ ਆਪਣੀ ਜ਼ਿੰਦਗੀ ਤੇ ਅਸੀਂ ਧਿਆਨ ਦਈਏ ਤੇ ਅਸੀਂ ਅਸਮਾਨ ਦੀ ਬਾਦਸ਼ਾਹੀ ਤੇ ਜਾਣ ਦੀ ਤਿਆਰੀ ਕਰੀਏ ਕਿ ਅਸੀਂ ਅਸਮਾਨ ਦੀ ਬਾਦਸ਼ਾਹੀ ਤੇ ਜਾਣ ਦੇ ਕਾਬਲ ਹਾਂ। ਯਾਦ ਰੱਖੋ, ਯਿਸੂ ਮਸੀਹ ਨੇ ਜਿਹੜਾ ਪਹਿਲਾ ਲਫ਼ਜ਼ ਕਿਹਾ ਸੀ ਨਾ, ਤੋਬਾ ਕਰੋ, ਇਹ ਬੜੀ ਵੱਡੀ ਗੱਲ ਜੇ। ਅਸੀਂ ਤੋਬਾ ਕਰਾਂਗੇ, ਆਪਣੇ ਗੁਨਾਹਾਂ ਤੋਂ ਮਾਫੀ ਮੰਗਾਂਗੇ ਤੇ ਸਾਡੇ ਗੁਨਾਹ ਮਾਫ ਹੋ ਜਾਣਗੇ ਤੇ ਅਸੀਂ ਅਸਮਾਨ ਦੀ ਬਾਦਸ਼ਾਹੀ ਤੇ ਜਾਣ ਦੇ ਕਾਬਲ ਹੁੰਦੇ ਜਾਵਾਂਗੇ। ਇਸ ਲਈ ਖੁਦਾ ਤੋਂ ਮੰਗਣਾ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗੀਏ। ਅਸੀਂ ਥੱਲੇ ਫਿਕਰ ਨਾ ਕਰੀਏ ਕਿ ਕੀ ਖਾਵਾਂਗੇ ਕੀ ਪੀਵਾਂਗੇ, ਅਸਮਾਨ ਤੇ ਜਾਣ ਦੀ ਤਿਆਰੀ ਕਰੀਏ। ਕਿਉਂ? ਆਸਮਾਨ ਤੇ ਯਿਸੂ ਮਸੀਹ ਦੇ ਨਾਲ ਜਾਣਾ ਸਮਝ ਲਓ ਜੰਨਤ 'ਚ ਜਾਣਾ। ਤੇ ਜਿਹੜਾ ਜੰਨਤ 'ਚ ਜਾਣ ਦੀ ਤਿਆਰੀ ਨਹੀਂ ਕਰਦਾ ਉਹ ਫਿਰ ਨਕੰਮਾ ਬੰਦਾ ਹੀ ਹੋ ਸਕਦਾ ਹੈ। ਇਸ ਲਈ ਮੈਂ ਉਮੀਦ ਰੱਖਣਾ ਕਿ ਤੁਸੀਂ ਇਸ ਕਲਾਮ ਤੇ ਅਮਲ ਕਰੋਗੇ ਤੇ ਇਹ ਸ਼ੈਵਾਂ ਦੀ ਲੋੜ ਲਈ ਖੁਦਾ ਦੇ ਹਜ਼ੂਰ ਝੁਕੋਗੇ ਨਹੀਂ, ਮੰਗੋਗੇ ਨਹੀਂ, ਬਲਕਿ ਅਸਮਾਨੀ ਬਾਦਸ਼ਾਹੀ ਦੀ ਤਲਾਸ਼ ਕਰੋਗੇ, ਅਸਮਾਨੀ ਬਾਦਸ਼ਾਹੀ ਲੱਭੋਗੇ ਸੱਚਾਈ ਦੇ ਨਾਲ ਤੇ ਤੁਹਾਨੂੰ ਸਾਰੀਆਂ ਸ਼ੈਵਾਂ ਮਿਲਦੀਆਂ ਜਾਣਗੀਆਂ। ਕਿਉਂ? ਖੁਦਾ ਤੁਹਾਡੀ ਫਿਕਰ ਕਰਨ ਵਾਲਾ ਆਪ ਹੈ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ।